ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਅਗਸਤ ਦਿਨ ਹੈਗਾ ਜੀ। ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਭਜਨ ਸਿੰਘ ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਰੇਦਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9970 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ। ਅੱਜ ਕਰੋਨਾ ਵਾਇਰਸ ਨਾਲ ਸੰਬੰਧਿਤ ਤੇ ਅੱਜ ਦੀਆਂ ਜਿਹੜੀ ਅਹਿਮ ਖਬਰ ਆ ਉਹ ਕੀ ਰਹੀ? ਜੀ ਅੱਜ ਦੀ ਸਭ ਤੋਂ ਵੱਡੀ ਖਬਰ ਮੇਰੇ ਖਿਆਲ ਦੇ ਨਾਲ NIA ਦੀ ਚਾਰਜਸ਼ੀਟ ਹੈ, ਜਿਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਦਵਿੰਦਰ ਸਿੰਘ ਸਾਬਕਾ DSP ਸੀਗਾ, ਜਿਹੜਾ ਉਹਦੇ ਰਾਹੀਂ ਪਾਕਿਸਤਾਨ ਖੁਫੀਆ ਜਾਣਕਾਰੀ ਹਾਸਲ ਕਰ ਰਿਹਾ ਸੀਗਾ। ਤਾਂ ਇੱਕ ਬਹੁਤ ਵੱਡੀ ਖਬਰ ਆ। ਵੱਡੀ ਖਬਰ ਇਸ ਲਿਹਾਜ਼ ਦੇ ਨਾਲ ਆ ਕਿਉਂਕਿ ਜੇ ਇਸ ਤਰ੍ਹਾਂ ਸੱਚ ਆ, NIA ਦਾ ਇਹ ਦਾਅਵਾ ਜਿਹੜਾ ਪੂਰਨ ਤੌਰ 'ਤੇ ਉਹ ਐਥੀਕਲ ਹੈ, ਤਾਂ ਇਹਦੇ ਵਿੱਚ ਇੱਕ ਸਵਾਲ ਇਹ ਵੀ ਉੱਠੇਗਾ ਕਿ ਜਿਹੜਾ ਭਾਰਤੀ ਖੁਫੀਆ ਤੰਤਰ ਆ, ਜਿਹੜਾ ਕਿ WhatsApp ਦੀ ਚਾਰਟ ਤੱਕ ਖੰਗਾਲ ਲੈਂਦਾ ਕਿ ਜੇ ਕਿਸੇ ਨੇ ਚਾਰਟ ਕੀਤੀ ਆ ਤਾਂ ਉਹਨੂੰ ਵੀ ਉਹ ਲੱਭ ਲੈਂਦੇ ਆ, ਤਾਂ ਇੱਥੇ ਇੰਨੀ ਜ਼ਿਆਦਾ ਇੰਟੈਲੀਜੈਂਸ ਦੀ ਫੇਲੀਅਰ ਕਿਸ ਤਰ੍ਹਾਂ ਰਹੀ? ਕਿਉਂਕਿ ਕਾਫੀ ਵੱਡੇ ਦਾਅਵੇ ਕੀਤੇ ਗਏ ਆ ਕਿ ਜੰਮੂ ਕਸ਼ਮੀਰ ਦੇ ਗੈਸਟ ਹਾਊਸ ਦੇ ਵਿੱਚ ਹੀ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਰੋਕਣ ਦਾ ਇੰਤਜ਼ਾਮ ਵੀ ਦਵਿੰਦਰ ਸਿੰਘ ਕਰਦਾ ਰਿਹਾ। ਮਤਲਬ ਕਿ ਇੱਕ ਅਫਸਰ, ਪੁਲਿਸ ਦਾ ਅਫਸਰ ਅੱਤਵਾਦੀਆਂ ਲਈ ਪਨਾਹਗਾਹ ਦਿੰਦਾ ਰਿਹਾ ਬਣਾ ਕੇ, ਤਾਂ ਖੁਫੀਆ ਤੰਤਰ ਉਸ ਚੀਜ਼ ਤੱਕ ਨਹੀਂ ਪਹੁੰਚੇ। ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਗੱਲ ਹੈ। ਜੇ ਕਰੋਨਾ ਦੇ ਨਾਲ ਆਪਾਂ ਜੁੜੀਆਂ ਖਬਰਾਂ 'ਤੇ ਝਾਤਖੋਰੀ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਪੰਜਾਬ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਬਾਦਲਾਂ ਦਾ ਘਰ ਰਿਹਾ। ਔਰ ਬਾਦਲਾਂ ਦਾ ਘਰ ਤਾਂ ਨਹੀਂ ਕਹਿ ਸਕਦੇ, ਬਾਦਲਾਂ ਦਾ ਦਰ ਜ਼ਰੂਰ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਲੱਗੇ ਜਵਾਨ ਆ ਜਿਹੜੇ, ਉਹਨਾਂ 'ਚੋਂ 5 ਜਵਾਨ ਅੱਜ ਫਿਰ ਪੋਜ਼ਿਟਿਵ ਪਾਏ ਗਏ। 2 ਦਾ ਮਾਮਲਾ ਅੱਗੇ ਵੀ ਸਾਹਮਣੇ ਆਇਆ ਸੀਗਾ। ਸੋ ਇਹਨਾਂ 5 ਦੀ ਉਮਰ ਜਿਹੜੀ ਆ ਉਹ 26 ਤੋਂ 55 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਆ। ਹੋਰ ਕੁਝ ਖਬਰਾਂ ਜੇ ਆਪਾਂ ਦੇਖੀਏ ਤਾਂ WHO ਨੇ ਕਿਹਾ ਕਿ 2 ਸਾਲਾਂ ਤੱਕ ਕਰੋਨਾ ਵਾਇਰਸ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ। ਪਰ ਉਦੋਂ ਤੱਕ ਜੇ ਚੰਦਰਾ ਪਿੱਛੇ ਲੱਗਾ ਰਿਹਾ ਤੇ ਇਹਨੇ ਤੇ ਮੇਰੇ ਖਿਆਲ ਦੇ ਨਾਲ ਆਰਥਿਕਤਾ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦੇਣਾ। ਦੂਸਰੇ ਪਾਸੇ ਭਾਰਤ ਰੂਸ ਤੋਂ 50 ਲੱਖ ਕੋਵਿਡ ਵੈਕਸੀਨ ਖਰੀਦਣ ਦੀ ਤਿਆਰੀ ਕਰ ਰਿਹਾ, ਯਾਨੀ ਜਿੱਦਾਂ ਕਹਿ ਲਈਏ ਕਿ ਪੂਰੀ ਤਿਆਰੀ ਹੈ ਕਿ ਕੋਵਿਡ ਵੈਕਸੀਨ ਹੈ ਜਿਹੜਾ ਉਹ ਰਸ਼ੀਆ ਤੋਂ ਖਰੀਦਿਆ ਜਾਊਗਾ। ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਜਿਹੜੇ 30 ਲੱਖ ਤੋਂ ਪਾਰ ਕਰ ਗਏ ਆ। 24 ਘੰਟਿਆਂ ਦੇ ਦੌਰਾਨ 945 ਮਰੀਜ਼ਾਂ ਨੇ ਦਮ ਤੋੜਿਆ ਵਾ। ਜਲੰਧਰ ਦੇ ਵਿੱਚ ਜੇ ਆਪਾਂ ਪੰਜਾਬ ਦੀਆਂ ਖਬਰਾਂ ਦੀ ਗੱਲ ਕਰੀਏ, ਜਲੰਧਰ ਦੇ ਵਿੱਚ ਮੌਤਾਂ ਦਾ ਕਹਿਰ ਜਾਰੀ ਆ। ਅੱਜ ਵੀ 9 ਮਰੀਜ਼ਾਂ ਦੀ ਮੌਤ ਹੋਈ ਆ, 105 ਮਾਮਲੇ ਸਾਹਮਣੇ ਆਏ ਆ। ਅੰਮ੍ਰਿਤਸਰ ਦੇ ਵਿੱਚ 75 ਨਵੇਂ ਮਾਮਲੇ ਸਾਹਮਣੇ ਆਏ। ਇੱਕ ਹੋਰ ਮਰੀਜ਼ ਦੀ ਮੌਤ ਹੋ ਚੁੱਕੀ ਆ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 60, ਔਰ ਇਹਨਾਂ ਦੇ ਵਿੱਚੋਂ ਹੀ ਤੁਸੀਂ ਬਾਦਲਾਂ ਦੇ ਸਿਕਿਉਰਿਟੀ ਪਰਸਨ ਵੀ ਗਿਣ ਸਕਦੇ ਹੋ, ਕਿਉਂਕਿ ਉਹ ਵੀ ਸ੍ਰੀ ਮੁਕਤਸਰ ਸਾਹਿਬ ਦਾ ਹੀ ਪਿੰਡ ਆ। ਇਸ ਤੋਂ ਇਲਾਵਾ ਕਪੂਰਥਲਾ ਦੇ ਵਿੱਚ 47 ਵਿਅਕਤੀ ਆ ਜਿਹੜੇ ਉਹ ਅੱਜ ਪੋਜ਼ਿਟਿਵ ਪਾਏ ਗਏ ਆ। ਇਹ ਅੰਕੜਾ ਜਿਹੜਾ ਉਹ ਦੁਪਹਿਰ ਤੀਕ ਦਾ ਹੈ, ਤਾਂ ਸ਼ਾਮ ਨੂੰ ਜਿਹੜੀ ਅਪਡੇਸ਼ਨ ਹੋਏਗੀ ਉਹ ਅਲੱਗ ਹੋਏਗੀ। ਇਸ ਤਰ੍ਹਾਂ SHO ਸਮੇਤ ਕਈ ਅਧਿਕਾਰੀ ਜਿਹੜੇ ਆ ਪੋਜ਼ਿਟਿਵ ਆਏ ਆ। ਘਨੌਰ ਥਾਣੇ ਦੇ ਜਿਹੜੀ ਪਬਲਿਕ ਡੀਲਿੰਗ ਆ ਉਹ ਬੰਦ ਕਰ ਦਿੱਤੀ ਗਈ ਆ। ਤਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਇੱਕ ਚੌਂਕੀ ਦੀ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਪਸਾਰ ਰਿਹਾ ਕਰੋਨਾ ਦਾ ਤੇ ਕਾਫੀ ਦਿੱਕਤ ਆਏਗੀ। ਇੱਧਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਇੱਕ ਮਹਿਲਾ ਰੋਗਾਂ ਦੀ ਮਾਹਰ ਡਾਕਟਰ ਬੀਬੀ ਆ ਜਿਹੜੀ ਉਹ ਕਰੋਨਾ ਪੋਜ਼ਿਟਿਵ ਆਈ ਆ। ਇਹ ਵੀ ਹੁਣ ਇੱਕ ਖਤਰਨਾਕ ਸੰਕੇਤ ਆ। ਖਤਰਨਾਕ ਸੰਕੇਤ ਇਸ ਕਰਕੇ ਆ ਕਿ ਜੇ ਹਸਪਤਾਲ ਦਾ ਕੋਈ ਸਟਾਫ ਮੈਂਬਰ ਜਿਹੜਾ ਉਹ ਪੋਜ਼ਿਟਿਵ ਆਇਆ ਤਾਂ ਦੂਸਰਾ ਜਿਹੜਾ ਸਟਾਫ
ਉਹਨਾਂ ਦਾ ਉਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ 'ਚ ਆ ਜਾਊਗਾ। ਉਹਨਾਂ ਨੂੰ ਵੀ ਹੋ ਸਕਦਾ ਕਿ ਕੱਲ੍ਹ ਨੂੰ ਇਕਾਂਤਵਾਸ 'ਚ ਕਰਨਾ ਪਵੇ, ਜਾਂ ਹੋ ਸਕਦਾ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੀ ਡੀਲਿੰਗ ਰਵੇ ਉਹ ਬਹੁਤ ਲੰਮੀ ਚੇਨ ਬਣ ਜਾਵੇ। ਜੇ ਕੋਈ ਬੈਂਕ ਕਰਮਚਾਰੀ ਹੈ ਤਾਂ ਬੈਂਕ 'ਤੇ ਪ੍ਰਭਾਵ ਪਾਏਗਾ, ਜਾਂ ਕੋਈ ਹੋਰ ਸਰਕਾਰੀ ਸੰਸਥਾਨ ਹੈ ਤਾਂ ਉਹਦਾ ਪ੍ਰਭਾਵ ਹੈ ਜਿਹੜਾ ਉਹਦੀ ਡੀਲਿੰਗ 'ਤੇ ਤਾਂ ਪਊਗਾ ਹੀ ਪਊਗਾ। ਖਾਸ ਤੌਰ 'ਤੇ ਜਿਹੜੀ ਪਬਲਿਕ ਆਉਂਦੀ ਹੈ, ਪਬਲਿਕ ਡੀਲਿੰਗ ਹੈ ਜਿਹੜੀ, ਉਹਦੇ ਨਾਲ ਵੀ ਇੱਕ ਵੱਡੀ ਚੇਨ ਬਣਦਾ, ਅਸਾਰ ਬਣਦਾ ਜੀ। ਜੀ, ਤੇ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਿਹੜਾ ਖੇਤੀ ਆਰਡੀਨੈਂਸ ਦੀ ਆਪਾਂ ਪਿਛਲੇ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ, ਕਹਿੰਦੇ ਪਰਮਿੰਦਰ ਢੀਂਡਸੇ ਨੇ ਖੇਤੀ ਆਰਡੀਨੈਂਸ ਦੇ ਉੱਤੇ ਮਤਾ ਲਿਆਉਣ ਦੇ ਲਈ ਦਿੱਤਾ ਨੋਟਿਸ। ਹਾਂਜੀ, ਦੇਖੋ ਵਿਧਾਨ ਸਭਾ ਦੇ ਸਪੀਕਰ ਨੂੰ ਇਹਨਾਂ ਨੇ ਨੋਟਿਸ ਹੈ ਜਿਹੜਾ ਉਹ ਸੌਂਪ ਦਿੱਤਾ, ਕਿਉਂਕਿ ਇਹ ਜਿਹੜਾ ਹੈਗਾ ਆ ਮਾਨਸੂਨ ਸੈਸ਼ਨ, ਇਹ ਹੈਗਾ ਸਿਰਫ ਤੇ ਸਿਰਫ ਇੱਕੋ ਦਿਨ ਦਾ, ਜਿਹਦੇ 'ਚ 20 ਕੁ ਸਵਾਲ ਮਸੀਂ ਲੱਗਣੇ ਆ ਤੇ ਮੁੱਦੇ ਬੜੇ ਆ। ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਤੇ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਨਜਾਇਜ਼ ਮਾਈਨਿੰਗ ਤੋਂ ਲੈ ਕੇ ਤੁਸੀਂ ਦੇਖ ਲਓ ਕਿ ਹੋਚ ਟ੍ਰੈਜਡੀ, ਸ਼ਰਾਬ ਤਰਾਸਦੀ ਜਿਵੇਂ ਬਾਨੇ ਆ, ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ ਦੀਆਂ ਵੀ ਤਨਖਾਹਾਂ ਨੇ, ਤੇ ਉਸ ਤੋਂ ਇਲਾਵਾ ਲੋਕਡਾਊਨ ਦੇ ਵਿੱਚ ਜਿਹੜੀ ਸ਼ਰਾਬ ਵੇਚੀ ਗਈ 2 ਨੰਬਰ 'ਚ, ਉਹ ਜੋ ਨਕਲੀ ਫੈਕਟਰੀਆਂ ਫੜੀਆਂ ਗਈਆਂ ਇਹਨਾਂ ਦੇ ਬੰਦਿਆਂ ਤੋਂ, ਉਹ ਬਹੁਤ ਸਾਰੇ ਮੁੱਦੇ ਨੇ। ਕਹਿਣ ਦਾ ਮਤਲਬ ਕਿ ਖੇਤੀ ਤੋਂ ਲੈ ਕੇ ਮੁਲਾਜ਼ਮਾਂ ਦੀਆਂ ਮੰਗਾਂ ਤੱਕ ਇਹ ਮੁੱਦੇ ਹੀ ਮੁੱਦੇ ਆ। ਤੇ ਇਸ ਕਰਕੇ ਸਰਕਾਰ ਚਾਹੁੰਦੀ ਹੈ ਹਮੇਸ਼ਾ ਜਦੋਂ ਇਹੋ ਜਿਹੇ ਫਰੰਟ ਤੇ ਘਿਰਦੀ ਹੋਵੇ ਕਿ ਸੈਸ਼ਨ ਛੋਟਾ ਰੱਖ ਲਓ, ਬਸ ਭੀੜੀ ਗਲੀ ਥਾਣੀ ਨਿਕਲ ਲਓ, ਮਟਰ ਪਨੀਰ ਛੱਡ ਕੇ ਨਿਕਲੋ, ਕਿਉਂਕਿ ਸੰਵਿਧਾਨ ਦੇ ਮੁਤਾਬਕ ਸੈਸ਼ਨ ਸੱਦਣਾ ਪੈਣਾ, ਕਿਉਂਕਿ ਉਦੋਂ ਤੇ ਕਰੋਨਾ ਦਾ ਕੋਈ ਪਤਾ ਨਹੀਂ ਸੀ, ਉਦੋਂ ਤੇ ਕਰੋਨਾ ਜੰਮਿਆ ਹੀ ਕੋਈ ਨਹੀਂ ਸੀ ਜਦੋਂ ਸਾਰਾ ਕੁਛ ਵਿਧੀ ਵਿਧਾਨ ਬਣਾਇਆ ਗਿਆ। ਤਾਂ ਇਹ ਹੁਣ ਮਸਲਾ ਜਿਹੜਾ ਵਿੱਚੋਂ ਨਿਕਲ ਕੇ ਆ ਰਿਹਾ ਉਹ ਇਹ ਆ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਬਖੂਬੀ ਪਤਾ ਵਾ ਕਿ ਜੇ ਅਸੀਂ ਮੰਨ ਲਓ ਐਸਾ ਜ਼ੋਰ ਦਿੰਦੇ ਹਾਂ ਤਾਂ ਉਹਦੇ ਨਾਲ ਇੱਕ ਧਿਰ ਦੀ ਪੋਜੀਸ਼ਨ ਜਿਹੜੀ ਆ ਉਹ ਬੜੀ ਕਸੂਤੀ ਹੋ ਜੂ। ਤਾਂ ਉਹ ਧਿਰ ਕਿਹੜੀ ਆ, ਉਹ ਇਹਨਾਂ ਦੀ ਸ਼ਰੀਕਾਂ ਦੀ ਧਿਰ, ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰ, ਖਾਸ ਤੌਰ ਤੇ ਬਾਦਲ ਫੈਮਿਲੀ। ਉਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਦੇਖੋ ਖੇਤੀ ਆਰਡੀਨੈਂਸ ਤੇ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਈ ਖੁੱਲ੍ਹ ਕੇ ਮੁਖਾਲਫਤ ਨਹੀਂ ਕੀਤੀ। ਹਾਲਾਂਕਿ ਪ੍ਰੇਮ ਸਿੰਘ ਚੰਦੂਮਾਜਰਾ ਜਾਂ ਕੁਛ ਹੋਰ ਅਕਾਲੀ ਲੀਡਰ ਆ ਜਿਹੜੇ ਉਹ ਬੋਲਦੇ ਰਹੇ ਆ। ਪਿੱਛੇ ਜੇ ਇਹਨਾਂ ਦੇ ਇੱਕ ਬਹੁਤ ਵੱਡੇ ਲੀਡਰ ਨੇ ਆਖਿਆ ਸੀਗਾ, ਜਿਹੜੇ ਗਿੱਦੜਬਾਹਾ ਤੋਂ ਇਲੈਕਸ਼ਨ ਲੜੇ ਸੀ, ਰਾਜਾ ਵੜਿੰਗ ਤੋਂ ਹਾਰ ਗਿਆ ਸੀ, ਡੀਐਮਪੀ ਢਿੱਲੋਂ ਬਹੁਤ ਵੱਡੇ ਟਰਾਂਸਪੋਰਟਰ ਆ, ਉਹਨਾਂ ਨੇ ਆਖਿਆ ਸੀ ਅਸੀਂ ਇੱਕ ਨਾਲ ਇੱਕ ਖੜਕਾ ਦਿਆਂਗੇ, ਮਤਲਬ ਕਿ ਜੇ MSP ਖਤਮ ਹੋਣ ਤੇ ਆਇਆ ਅਸੀਂ ਇੱਕ ਨਾਲ ਇੱਕ ਖੜਕਾ ਦਿਆਂਗੇ। ਤੇ ਬਾਕੀ ਜਿਹੜੇ ਉਹ ਉਤਲੇ ਕਤਾਰ ਦੇ ਲੀਡਰ ਆ ਉਹ ਚੁੱਪ ਹੀ ਰਹੇ ਇਸ ਮਾਮਲੇ ਤੇ। ਤਾਂ ਹੁਣ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਚੀਜ਼ ਦਾ ਪਤਾ, ਕਿਉਂਕਿ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਵਾਰ-ਵਾਰ, ਮਤਲਬ ਕਿ ਇੱਕ ਮਰਤਬਾ ਨਹੀਂ ਬਹੁਤ ਵਾਰ ਕਹਿ ਚੁੱਕੇ ਆ ਕਿ ਮੈਂ ਬੈਠਾ, MSP ਖਤਮ ਨਹੀਂ ਹੋਊਗਾ, ਕਾਂਗਰਸ ਸਰਕਾਰ ਗੁੰਮਰਾਹ ਕਰ ਰਹੀ ਆ ਤੇ ਬਾਹਲੀ ਗੱਲ ਆ ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਉੱਥੇ ਸੈਂਟਰ ਦੇ ਕੋਲ ਲੈ ਚੱਲਦਾ ਹੈ, ਤੁਹਾਨੂੰ ਭਰੋਸਾ ਦਿਵਾ ਕੇ ਲਿਆਉਣਾ। ਪਰ ਇਹ ਜਿਹੜੀ ਸ਼ਾਦੀ ਭਰੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ, ਉਹਦਾ ਇਤਬਾਰ ਕੋਈ ਨਹੀਂ ਕਰਦਾ। ਸੋ ਇਸ ਚੀਜ਼ ਦਾ ਇਹਨਾਂ ਨੂੰ ਪਤਾ ਵਾ ਕਿ ਜੇ ਸੁਖਬੀਰ ਸਿੰਘ ਬਾਦਲ ਹੋਰੀ ਉੱਥੇ ਆਉਂਦੇ ਆ ਸੈਸ਼ਨ ਦੇ ਵਿੱਚ, ਅਕਾਲੀ ਦਲ ਬਾਦਲ ਵਾਲੇ ਆਉਂਦੇ ਆ ਤੇ ਖੇਤੀ ਆਰਡੀਨੈਂਸ ਤੇ ਗੱਲ ਚੱਲ ਪੈਂਦੀ ਆ ਤਾਂ ਫਿਰ ਉਹ ਕਸੂਤਾ ਫਸ ਜਾਣਗੇ, ਕਿਉਂਕਿ ਉਹਨਾਂ ਦਾ ਸਟੈਂਡ ਜਿਹੜਾ ਉੱਥੇ ਜੇ ਉਹ ਸੈਂਟਰ ਵੱਲ ਰੱਖਦੇ ਥੋੜਾ ਜਿਹਾ ਰੁਕ ਤਾਂ ਦੂਸਰੀਆਂ ਧਿਰਾਂ ਜਿਹੜੀਆਂ ਤਮਾਮ ਧਿਰਾਂ ਹੋਣਗੀਆਂ ਤਾਂ ਉਹਦੇ ਵਿੱਚ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਇੱਕ ਪਾਸੇ ਹੋਣਗੀਆਂ, ਤਾਂ ਉੱਥੇ ਇਹਨਾਂ ਦਾ ਸਟੈਂਡ ਹੈ ਜਿਹੜਾ ਕਮਜ਼ੋਰ ਪਏਗਾ। ਔਰ ਜੇ ਮੰਨ ਲਓ ਇਹ ਨਹੀਂ ਜਾਂਦੇ, ਜਿਸ ਤਰ੍ਹਾਂ ਹੁਣ ਇਹ ਵੀ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲ ਰਹੀ ਆ, ਕਿਉਂਕਿ ਅਕਾਲੀ ਦਲ ਦਾ ਜਿਹੜਾ ਕੋਰ ਵੋਟ ਬੈਂਕ ਆ ਉਹ ਜੱਟ ਵੋਟ ਬੈਂਕ ਆ, ਮਤਲਬ ਕਿ ਕਿਸਾਨੀ ਨਾਲ ਜੁੜਿਆ, ਇਸ ਕਿੱਤੇ ਨਾਲ ਜੁੜਿਆ ਵੋਟ ਬੈਂਕ ਆ। ਤਾਂ ਕੁਛ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਕਹਿੰਦੇ ਆ ਕਿ ਨਾ ਜਾਈਏ, ਪਰ ਕੁਛ ਇਸ ਗੱਲ ਤੇ ਅਸਹਿਮਤ ਨੇ। ਉਹ ਕਹਿੰਦੇ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਦੋਂ ਰਿਪੋਰਟ ਫਾਈਲ ਹੋਣੀ ਸੀਗੀ ਤਾਂ ਉਸ ਵੇਲੇ ਜਿਹੜੀ ਅਸੀਂ ਖਨਾਮੀ ਕੀਤੀ, ਜੋ ਅਸੀਂ ਗਲਤੀ ਕੀਤੀ, ਖਤਾ ਖਾਧੀ ਕਿ ਜਿਸ ਤਰੀਕੇ ਨਾਲ ਬਾਈਕਾਟ ਕਰ ਲਿਆ, ਇੱਕ ਤਰਫਾ ਹੀ ਮੈਦਾਨ ਹੋ ਗਿਆ, ਉਹ ਐਸਾ ਕੰਮ ਨਾ ਕਰੀਏ। ਸੋ ਐਸਾ ਹੁਣ ਇਹ ਪੰਬਲ ਭੂਸਾ ਹੈ ਅਕਾਲੀ ਦਲ ਬਾਦਲ ਦੇ ਵਿੱਚ ਵੀ ਹੈ। ਔਰ ਉਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇਹ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਹੋ ਰਹੀ ਆ, ਅਕਾਲੀ ਆ, ਹੁਣ ਵੀ ਅਕਾਲੀ ਹੈ, ਚਲੋ ਦਲ ਬਦਲੀ ਹੋਈ ਆ, ਸੰਗਠਨ ਦੀ ਬਦਲੀ ਹੋਈ ਆ, ਪਰ ਇਹ ਅਕਾਲੀ ਆ। ਤਾਂ ਇਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਕਿਤੇ ਨਾ ਕਿਤੇ ਅੰਦਾਜ਼ਾ ਹੋ ਗਿਆ ਵਾ ਕਿ ਇਸ ਮਾਮਲੇ ਤੇ ਇਹਨਾਂ ਦਾ ਸਟੈਂਡ ਹੈ ਜਿਹੜਾ ਉਹ ਬਹੁਤ ਜ਼ਿਆਦਾ ਫਿਰ ਕਸੂਤਾ ਫਸ ਜਾਏਗਾ, ਇਹਨਾਂ ਨੂੰ ਫੈਸਲਾ ਲੈਣਾ ਜਿਹੜਾ ਥੋੜਾ ਔਖਾ ਹੋਏਗਾ। ਸ਼ਾਇਦ ਇਸੇ ਕਰਕੇ ਖੇਤੀ ਆਰਡੀਨੈਂਸਾਂ ਖਿਲਾਫ ਮਤਾ ਲਿਆਉਣ ਦੀ ਮੰਗ ਕੀਤੀ ਜਾ ਰਹੀ ਆ
ਪਰ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਜਿਸ ਤਰ੍ਹਾਂ ਹੁਣ ਬਾਬਾ ਸੁਖਦੇਵ ਸਿੰਘ ਢੀਂਡਸਾ ਜਿਹੜੇ ਇਹਨਾਂ ਦੇ ਪਿਤਾ ਜੀ ਅਕਾਲੀ, ਤਾਂ ਉਹ ਜ਼ਰੂਰ ਜਾਣ, ਕੇਂਦਰ ਦੇ ਕੋਲ ਚੱਲ ਜਾਣ, ਜਾ ਕੇ ਉੱਥੇ ਪੁੱਛ ਕੇ ਆਉਣ ਕਿ ਹਾਂ ਭਾਈ ਕੀ ਮਾਜਰਾ, ਕੀ ਮਾਮਲਾ। ਇਹ ਵੀ ਸਟੈਂਡ ਸਪਸ਼ਟ ਕਰ ਦੇਣ ਕਿ ਹਾਂ ਭਾਈ ਜੇ ਮੰਨ ਲਓ ਕੱਲ ਨੂੰ ਕੋਈ ਗੱਲ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ ਕਿੱਥੇ ਖਲੋਤੇ ਆ, ਕਿਉਂਕਿ ਤੇ ਵਾਰ-ਵਾਰ ਕਹਿੰਦੇ ਆ ਕਿ ਅਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਹਾਂ। ਇਹ ਆਪਣੇ ਆਪ ਦੇ ਵਿੱਚ ਕਿੰਨੀ ਕਹਾਂਗੇ ਇਸ ਤਰ੍ਹਾਂ ਦੋਗਲੀ ਨੀਤੀ ਦੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਖੇਤੀ ਆਰਡੀਨੈਂਸਾਂ ਦੇ ਉਲਟ ਪਤਾ ਲਿਆਉਣ ਦੀ ਮੰਗ ਕਰਦੇ ਹੋ, ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਲੋੜ ਪਈ, ਜ਼ਰੂਰਤ ਪਈ ਤਾਂ ਅਸੀਂ ਉਸੇ ਧਿਰ ਦੇ ਨਾਲ ਖਲੋ ਜਾਾਂਗੇ ਜਿਹਨੇ ਸਭ ਕੁਛ ਕੀਤਾ। ਤੇ ਬਾਕੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਾਰਾ ਪਤਾ ਹੀ ਹੈ ਕਿ ਅਸਲ ਦੇ ਵਿੱਚ ਇਹ ਖੇਤੀ ਆਰਡੀਨੈਂਸ ਹੈ ਜਿਹੜੇ ਉਹ ਟੋਟਲੀ ਜਿਸ ਤਰ੍ਹਾਂ ਕਹੀਏ ਕਿ ਆਮ ਜਿਹੜੀ ਆਪਣੀ ਪੰਜਾਬ ਤੇ ਹਰਿਆਣਾ ਦੀ ਰਵਾਇਤੀ ਖੇਤੀ ਆ ਉਹਦੇ ਵਿਰੋਧ ਦੇ ਵਿੱਚ ਹੀ ਪਾਸਦੇ ਆ। ਜੀ ਨਹੀਂ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ VC ਨੂੰ ਚੜ੍ਹ ਗਿਆ ਸ਼ਾਹੀ ਰੰਗ, ਅਧਿਆਪਕ ਆਗੂਆਂ ਦਾ ਇਲਜ਼ਾਮ। ਦੇਖੋ ਸ਼ਹਿਰ ਵੀ ਕਿਹੜਾ, ਬਾਗਾਂ ਦਾ ਸ਼ਹਿਰ, ਰਾਗਾਂ ਦਾ ਸ਼ਹਿਰ, ਸ਼ਾਹੀ ਸ਼ਹਿਰ ਪਟਿਆਲਾ। ਇਹ ਪਟਿਆਲਾ ਕਿੰਨੀਆਂ ਚੀਜ਼ਾਂ ਮਸ਼ਹੂਰ ਹੈ ਨਾ, ਪਟਿਆਲੇ ਦਾ ਕਿਲਾ, ਪਟਿਆਲੇ ਦੇ ਨਾਲੇ, ਪਟਿਆਲੇ ਦਾ 22 ਨੰਬਰ ਫਾਟਕ, ਯੂਨੀਵਰਸਿਟੀ ਵੀ ਬੜੀ ਮਸ਼ਹੂਰ ਆ। ਤਾਂ ਹੁਣ ਜਿਹੜੀ ਯੂਨੀਵਰਸਿਟੀ ਆ ਦੇਖੋ ਇਸ ਵੇਲੇ ਹੋਂਦ ਦੀ ਲੜਾਈ ਲੜ ਰਹੀ ਆ। ਮੈਂ ਇੱਕ ਦਿਨ ਸੁਣ ਰਿਹਾ ਸੀਗਾ ਇੱਕ ਬਹੁਤ ਵਿਦਵਾਨ ਸੱਜਣ ਨੂੰ, ਤਾਂ ਉਹਨਾਂ ਨੇ ਦੱਸਿਆ, ਕਹਿੰਦੇ ਕਿ 2 ਯੂਨੀਵਰਸਿਟੀਆਂ ਬਣੀਆਂ ਹੁਣ ਤੱਕ ਭਾਸ਼ਾ ਦੇ ਆਧਾਰ ਤੇ, ਭਾਸ਼ਾ ਦੇ ਨਾਮ ਤੇ ਕਹਿ ਸਕਦੇ ਕਿ ਇਜ਼ਰਾਈਲ ਦੇ ਵਿੱਚ ਇੱਕ ਸਾਡੇ ਕੋਲ ਆ ਪੰਜਾਬੀ ਯੂਨੀਵਰਸਿਟੀ। ਪਰ ਗੱਲ ਇਹ ਆ ਕਿ ਸਰਕਾਰਾਂ ਦੀ ਬੇਰੁਖੀ, ਆਪਣੀਆਂ ਗਲਤ ਨੀਤੀਆਂ ਪ੍ਰਬੰਧਨ ਦੀਆਂ, ਉਹ ਲੈ ਡੁੱਬੀਆਂ ਇਸ ਯੂਨੀਵਰਸਿਟੀ ਨੂੰ। ਅੱਜ ਸੂਰਤ ਹਾਲ ਇਹ ਆ ਕਿ ਇਹ ਯੂਨੀਵਰਸਿਟੀ ਆਪਣੀ ਹੋਂਦ ਦੀ ਲੜਾਈ ਜਿਹੜੀ ਆ ਉਹ ਆਖਰੀ ਦੌਰ ਦੇ ਵਿੱਚ ਲੜ ਰਹੀ ਆ। ਕੁਛ ਅਧਿਆਪਕ ਸੰਗਠਨ ਨੇ ਜਾਂ ਕਹਿ ਲਓ ਕਿ ਅਧਿਆਪਕ ਸੰਘ ਨੇ ਉਹ ਜ਼ੋਰ ਲਾ ਰਹੇ ਨੇ, ਕੁਛ ਵਿਦਿਆਰਥੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਨੂੰ ਇਸ ਮੰਝਧਾਰ ਚੋਂ ਕੱਢ ਕੇ ਕਿਨਾਰੇ ਲਾ ਦਿੱਤਾ ਜਾਵੇ। ਪਰ ਮੇਰੇ ਖਿਆਲ ਦੇ ਨਾਲ ਇਹ ਕੰਮ ਹੁਣ ਇੰਨਾ ਸੁਖਾਲਾ ਨਹੀਂ ਰਹਿ ਗਿਆ, ਕਿਉਂਕਿ ਉੱਥੇ ਧਰਨੇ ਚੱਲ ਰਹੇ ਨੇ, ਮੁਜ਼ਾਹਰੇ ਚੱਲ ਰਹੇ ਨੇ। ਬਹੁਤ ਦੇਰ ਤੋਂ ਜਿਹੜੇ ਉੱਥੇ ਦੇ ਟੀਚਰਸ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਇਹਨਾਂ ਹੀ ਚੱਕਰਾਂ ਦੇ ਵਿੱਚ ਕੁਛ ਵਿਰੋਧੀ ਧਿਰਾਂ ਦੇ ਆਗੂ ਹੈ ਜਿਹੜੇ, ਜਿਸ ਤਰ੍ਹਾਂ ਭਗਵੰਤ ਮਾਨ ਜੀ ਹੈ ਜਾਂ ਜਿਸ ਤਰ੍ਹਾਂ ਹੋਰ ਆਗੂ ਹੈ, ਉਹ ਜਾ ਕੇ ਵੀ ਆਏ ਆ, ਸ਼ਮੂਲੀਅਤ ਕਰਕੇ ਵੀ ਆਏ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਸ ਵੇਲੇ ਜੋ ਖੜਾ ਭਖਿਆ ਪਿਆ ਉੱਥੇ ਇੱਕ ਹੀ ਸ਼ਖਸ ਜਿਹੜੇ ਕਿ ਬਹੁਤ ਜ਼ਰੂਰੀ ਸ਼ਖਸ ਨੇ, ਜਿਨ੍ਹਾਂ ਦੀ ਹਾਜ਼ਰੀ ਬਹੁਤ ਲਾਜ਼ਮੀ ਆ, ਉਹੀ ਗੈਰ ਹਾਜ਼ਰ ਨਜ਼ਰ ਆਉਂਦੇ ਆ, ਤਾਂ ਉਹ ਹੈ VC ਸਾਹਿਬ। ਤਾਂ ਹੁਣ ਉਹਨਾਂ ਬਾਰੇ ਖਬਰਾਂ ਇਹ ਆ ਰਹੀਆਂ ਨੇ, ਕਿਉਂਕਿ ਅਧਿਆਪਕ ਸੰਘ ਦੇ ਜਿਹੜੇ ਪ੍ਰਧਾਨ ਹੈ ਜਸਵਿੰਦਰ ਸਿੰਘ ਬਰਾੜ, ਸਕੱਤਰ ਨੇ ਗੁਰਨਾਮ ਸਿੰਘ ਵਿਰਕ, ਉਹਨਾਂ ਦਾ ਕਹਿਣਾ ਆ ਕਿ ਦੇਖੋ ਜਿਹੜੇ ਇਹ ਹੈਗੇ BS ਘੁੰਮਣ ਸਾਹਿਬ, ਉਹ ਮਤਲਬ ਕਿ ਆਪਣੇ ਦਫ਼ਤਰ ਦੇ ਵਿੱਚ ਹੀ ਨਹੀਂ ਆਏ, ਬਹੁਤ ਹਫ਼ਤੇ ਹੋ ਗਏ ਆ, ਔਰ ਉਹ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਹੀ ਉਹਨਾਂ ਦਾ ਘਰ ਆ, ਘਰੋਂ ਨਹੀਂ ਨਿਕਲਦੇ, ਨਾ ਹੀ ਕਿਸੇ ਦਾ ਫੋਨ ਚੱਕ ਰਹੇ ਆ, ਤੇ ਨਾ ਹੀ ਕੋਈ ਇੱਥੇ ਧਰਨੇ ਤੇ ਆ ਕੇ ਕੋਈ ਭਰੋਸਾ ਵਗੈਰਾ ਦੇ ਰਹੇ ਆ। ਇਹਦਾ ਮਤਲਬ ਹੈ ਕਿ ਇੱਕ ਬਹੁਤ ਵੱਡਾ ਕ੍ਰਾਈਸਿਸ ਆ, ਬਹੁਤ ਵੱਡਾ ਸੰਕਟ ਆ ਯੂਨੀਵਰਸਿਟੀ ਦਾ, ਜਿਹੜਾ ਕਿ ਇਸ ਵੇਲੇ ਸਿਰਫ ਤੇ ਸਿਰਫ ਜਿਸ ਤਰ੍ਹਾਂ ਕਹਿ ਲਈਏ ਕਿ ਨਾਰਿਆਂ ਤੇ ਹੀ ਖੜ ਕੇ ਉੱਥੇ ਰਹਿ ਗਿਆ। ਹਾਲਤ ਇਸ ਤਾਂ ਹੀ ਹੋਣਾ ਨਾ, ਕਿਉਂਕਿ ਦੇਖੋ ਸਿੱਧਾ ਹਿਸਾਬ ਆ ਕਿ ਜਿਸ ਤਰ੍ਹਾਂ ਆਪਣੇ ਟੱਬਰ ਦਾ ਖਰਚ ਹੋਵੇ 500 ਰੁਪਈਆ ਤੇ ਕਮਾਈ ਹੋਵੇ ਆਪਣੀ 150 ਰੁਪਈਆ, ਤੇ ਮਾਮਲਾ ਜਿਹੜਾ ਉਲਟਾ ਪੁਲਟਾ ਹੋਏਗਾ ਨਾ, ਤੇ ਫਿਰ ਟੱਬਰ ਦੇ ਵਿੱਚੋਂ ਜੀ ਕੋਈ ਐਸੇ ਸਲਾਗਰ ਨਿਕਲਣਾ ਜਿਹੜੇ ਉੱਥੋਂ ਬਾਹਰ ਹੋ ਘੇਰ ਕੇ ਲੋਕਾਂ ਨੂੰ ਲਈ ਆਉਣ ਕਿ ਆਜੋ ਆਪਾਂ ਪਾਰਟੀ ਕਰੀਏ, ਫਿਰ ਬੇੜਾ ਕਰਕਣਾ ਹੀ ਹੈ। ਸੋ ਯੂਨੀਵਰਸਿਟੀ ਦੀ ਹਾਲਤ ਕੁਛ ਇਹਨਾਂ ਗਲਤ ਗੱਲਾਂ ਕਰਕੇ ਹੋਈ ਆ। ਭਰਤੀ ਪੁਰਤੀ ਜਿਹੜੀ ਇਹਨਾਂ ਨੇ ਖਾਸ ਬੰਦਿਆਂ ਦੀ ਜਿਹੜੀ ਆ ਉਹ ਬਹੁਤ ਵੱਡਾ ਵਿੱਤੀ ਬੋਝ ਬਣਾ ਕੇ ਇਸ ਯੂਨੀਵਰਸਿਟੀ ਦੇ ਸਿਰ ਧਰ ਦਿੱਤੇ। ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਕਿ ਸਰਕਾਰਾਂ ਬੇਰੁਖ ਹੋ ਗਈਆਂ, ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਸੀ, ਜਿਹੜੀਆਂ ਬਹੁਤ ਜ਼ਰੂਰੀ ਆ। ਜੇ ਤੁਸੀਂ ਦੇਖੋ ਕਿ ਬਹੁਤ ਕਦਾਵਰ ਕਲਾਕਾਰ ਇੱਥੋਂ ਨਿਕਲੇ ਆ, ਇੰਟਲੈਕਚੁਅਲ ਨਿਕਲੇ ਆ, ਗਰੀਬ ਘਰਾਂ ਚੋਂ ਜਿਹੜੇ ਮੁੰਡੇ ਕੁੜੀਆਂ ਪੜ੍ਹੇ ਔਰ ਪੜ੍ਹ ਕੇ ਮੁੜ ਕੇ ਅਫਸਰਸ਼ਾਹੀ ਤੱਕ ਦਾ ਸਫ਼ਰ ਜਿਨ੍ਹਾਂ ਨੇ ਤੈਅ ਕੀਤਾ, ਉਹਨਾਂ ਦੀ ਤਾਦਾਦ ਬਹੁਤ ਆ। ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਪਟਿਆਲੇ ਵਾਲੀ ਯੂਨੀਵਰਸਿਟੀ ਆ ਉਹਨੇ ਸਮੁੱਚੇ ਮਾਲਵੇ ਨੂੰ ਬਹੁਤ ਫਾਇਦਾ ਦਿੱਤਾ, ਅੱਜ ਵੀ ਦੇ ਰਹੀ ਹੈ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਅਗਾਂਹ ਜਿਸ ਤਰ੍ਹਾਂ ਦੀ ਸਿੱਖਿਆ ਨੀਤੀ ਆਈ ਹੈ, ਜਿਹਦੀ ਕੁਛ ਗੱਲਬਾਤ ਆਪਾਂ ਕੀਤੀ ਆ, ਤਾਂ ਉਸ ਦੌਰ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਦਾ ਸਲਾਮਤ ਰਹਿਣਾ ਬਹੁਤ ਲਾਜ਼ਮੀ ਆ। ਤੇ ਤਾਂ ਹੀ ਹੈ ਕਿ ਕਿਤੇ ਪ੍ਰਬੰਧਨ ਠੀਕ ਹੋਵੇ, ਦੂਸਰਾ ਸਰਕਾਰ ਜਿਹੜੀ ਹੈ ਉਹ ਆਪਣੇ ਪੱਧਰ ਤੇ ਯਤਨਸ਼ੀਲਤਾ ਕਰੇ। ਜੀ ਨਹੀਂ ਜੀ।
ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਖੱਡ ਛੱਡ ਚੁੱਕੀ ਫਰਮ ਦੇ ਨਾਂ ਦੇ ਉੱਤੇ ਹੋ ਰਹੀ ਹੈ ਮਾਈਨਿੰਗ। ਦੇਖੋ ਜਿਹੜੀ ਖੱਡ ਇਹਨਾਂ ਨੇ ਛੱਡੀ ਆ ਉਹਦੇ ਵਿੱਚ ਫਿਰ ਜਾ ਕੇ ਇਹ ਕੀਤੀ ਜਾ ਰਹੀ ਹੈ ਜਿਹੜੀ ਮਾਈਨਿੰਗ, ਇਹ ਕੋਈ ਸਧਾਰਨ ਮਾਮਲਾ ਨਹੀਂ ਹੈ। ਇਹ ਪਿੰਡ ਹੈ ਬਲੀਏਵਾਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਅਸਲ 'ਚ ਉੱਥੇ ਕੀ ਸੀਗਾ ਕਿ 19-20 ਹੈਕਟੇਅਰ ਦੇ ਵਿੱਚ 10 ਅਗਸਤ ਤੋਂ ਮਾਈਨਿੰਗ ਕੀਤੀ ਜਾ ਰਹੀ ਹੈ ਉੱਥੇ। ਹੈਕਟੇਅਰ ਦਾ ਮਤਲਬ ਹੁੰਦਾ ਜਦੋਂ ਵੀ ਕਿਤੇ ਹੈਕਟੇਅਰ ਸ਼ਬਦ ਆਵੇ ਨਾ ਤਾਂ ਸਮਝ ਲਓ ਕਿ 1 ਹੈਕਟੇਅਰ 2.5 ਕਿੱਲੇ ਆਉਂਦਾ ਹੈ। ਕਈ ਵਾਰ ਅਸੀਂ ਪੰਬਲ ਪੂਛ ਵਿੱਚ ਪੈ ਜਾਂਦੇ ਹਾਂ, ਜਿਵੇਂ ਹੁਣ MAF SYL ਦਾ ਚੱਲਦਾ ਨਾ ਕਿ MAF ਕੀ ਹੈ। MAF ਦਾ ਜੇ ਆਪਾਂ ਸਧਾਰਨ ਸ਼ਬਦਾਂ 'ਚ ਪਰਿਭਾਸ਼ਾ ਨੂੰ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਕਿ ਮਿਲੀਅਨ ਏਕੜ ਫੀਟ ਕਿ ਇੱਕ ਫੁੱਟ ਪਾਣੀ ਇੰਨੀ ਜਗ੍ਹਾ ਦੇ ਵਿੱਚ ਖੜਾ ਹੋਵੇ, 1 ਮਿਲੀਅਨ ਫੀਟ, ਤਾਂ ਉਹ ਬਣ ਜਾਏਗਾ 1 MAF। ਚਲੋ ਆਪਾਂ ਅੱਗੇ ਵਧਦੇ ਹਾਂ ਇਸ ਚੀਜ਼ ਤੇ। ਤਾਂ ਦੇਖੋ ਮਸਲਾ ਕੀ ਹੈ ਕਿ ਉੱਥੇ ਨਾ ਤੇ ਇਹਨਾਂ ਨੇ ਇਨਵਾਇਰਮੈਂਟ ਕਲੀਅਰੈਂਸ ਲਈ ਆ, ਨਾ ਹੀ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹਦੇ ਤੋਂ NOC ਲਈ ਆ। ਮਤਲਬ ਕਿ ਸਿੱਧਾ ਹਿਸਾਬ ਹੈ ਜਿਹੜਾ ਚੱਲੀ ਜਾਂਦਾ। ਅਸਲ 'ਚ ਕਹਿੰਦੇ ਆ ਕਿ 2017 ਦੇ ਵਿੱਚ ਇਸੇ ਪਿੰਡ ਦੇ ਅੰਦਰ 12 ਹੈਕਟੇਅਰ ਦੇ ਵਿੱਚ ਮਾਈਨਿੰਗ ਦੀ ਮਨਜ਼ੂਰੀ ਮਿਲੀ ਸੀਗੀ। ਇਹ ਕੋਈ ਪਿੰਜੌਰ ਰਾਇਲਟੀ ਕੰਪਨੀ ਹੈ। ਤਾਂ ਇਸ ਕੰਪਨੀ ਨੇ ਕੋਈ ਅਦਾਇਗੀ ਨਹੀਂ ਕੀਤੀ, ਇਸ ਕਾਰਨ ਜੋ ਖੱਡ ਦੇ ਵਿੱਚ ਇਹਨਾਂ ਨੂੰ ਮਿਲਿਆ ਸੀ ਠੇਕਾ ਉਹ ਇਹਨਾਂ ਨੇ ਕੰਮ ਬੰਦ ਕਰ ਦਿੱਤਾ। ਹੁਣ ਇਸ ਖੱਡ ਨੂੰ ਮਤਲਬ ਕਿ ਚਲਾ ਰਹੀ ਆ ਕੋਈ ਰਾਜਸਥਾਨ ਦੀ ਕੰਪਨੀ ਹੈ। ਤਾਂ ਪਿੰਜੌਰ ਰਾਇਲਟੀ ਕੰਪਨੀ ਦੀ ਜਿਹੜੀ ਜਾਰੀ ਹੋਈ ਹੈ ਇਨਵਾਇਰਮੈਂਟ ਕਲੀਅਰੈਂਸ, ਉਹਨੂੰ ਹੀ ਵਰਤਿਆ ਜਾ ਰਿਹਾ, ਉੱਥੇ ਹੀ NOC ਨੂੰ ਯੂਜ਼ ਕੀਤਾ ਜਾ ਰਿਹਾ। ਤੁਸੀਂ ਹੁਣ ਸਾਰੀ ਖੇਡ ਸਮਝ ਗਏ ਹੋਗੇ ਕਿ ਜਿੱਥੇ ਇੰਨੀ ਜ਼ਿਆਦਾ ਅੰਨੀ ਮੱਚੀ ਆ, ਜਿੱਥੇ ਇੰਨੀਆਂ ਜ਼ਿਆਦਾ ਮੁਸ਼ਕਾਂ ਵੱਜੀਆਂ ਹੋਣ ਅਕਸਰ ਚਾਹੀਦੀਆਂ ਕਿ ਕੋਈ ਫਰਮ ਜਿਹੜੀ ਠੇਕਾ ਛੱਡ ਚੁੱਕੀ ਆ ਉਹਦੀ ਕਲੀਅਰੈਂਸ, ਉਹਦੀ NOC ਯੂਜ਼ ਕਰਕੇ ਰਾਜਸਥਾਨ ਦੀ ਕੰਪਨੀ ਆ ਕੇ ਰੇਤ ਕੱਢ ਕੇ ਵੇਚ ਰਹੀ। ਔਰ ਰੇਤ ਦਾ ਰੇਟ ਵੀ ਦੇਖੋ ਕਿ ਜਿਸ ਤਰ੍ਹਾਂ ਆਮ ਤੌਰ ਤੇ ਇਹਨਾਂ ਨੇ ਆਖਿਆ ਕਿ 225 ਨੂੰ ਟਨ ਵੇਚੀ ਜਾਊਗੀ ਰੇਤ। ਸਮਝ ਗਏ ਨਾ ਕਿ ਟਨ ਜਿਹੜੀ ਰੇਤਾ ਹੁੰਦੀ ਆ ਉਹ 225 ਰੁਪਏ ਨੂੰ ਵੇਚੀ ਜਾਊਗੀ। ਇਹ ਕੱਢ ਕੇ ਉੱਥੋਂ 600 ਰੁਪਏ ਵੇਚ ਰਹੇਗਾ। ਹਿਸਾਬ ਲਾ ਲਓ ਤੁਸੀਂ, ਇੱਕ ਗੱਡੀ ਜਿਹੜੀ ਆ ਉਹ 15 ਟਨ ਤੋਂ ਜ਼ਿਆਦਾ ਲੋਡ ਨਹੀਂ ਹੋਣੀ ਚਾਹੀਦੀ। ਤਾਂ ਇਹ ਅੰਦਾਜ਼ਾ ਲਾ ਲਓ ਕਿ ਉੱਥੋਂ 40 ਟਨ ਵਜਨ ਪਾ ਕੇ ਰੇਤਾ ਕੱਢੀ ਜਾ ਰਹੀ ਹੈ। ਤਾਂ ਕਿੱਡੇ ਵੱਡੇ ਪੱਧਰ ਤੇ, ਕਿੱਡੇ ਵਿਆਪਕ ਪੱਧਰ ਤੇ, ਕਿੱਡੇ ਲਾਰਜ ਸਕੇਲ ਤੇ ਇਹ ਨਜਾਇਜ਼ ਮਾਈਨਿੰਗ ਜਿਹੜੀ ਆ ਪੰਜਾਬ 'ਚੋਂ ਕੀਤੀ ਜਾ ਰਹੀ ਹੈ। ਔਰ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮਾੜਾ ਜਿਹਾ ਪਾਣੀ ਚੜ੍ਹ ਆਉਂਦਾ, ਜਿਹੜੇ ਫਿਰ ਦਰਿਆਵਾਂ ਦੇ ਕੰਢੇ ਆ, ਤੁਹਾਨੂੰ ਪਤਾ ਹੀ ਹੈ ਕਿ ਉਹ ਕਿਸ ਤਰ੍ਹਾਂ ਹੜ੍ਹਾਂ 'ਚ ਡੁੱਬ ਜਾਂਦੇ ਆ। ਉਹ ਮਾਈਨਿੰਗ ਇੱਕ ਬਹੁਤ ਵੱਡਾ ਕਿਤੇ ਨਾ ਕਿਤੇ ਕਹੀਏ ਕਿ ਕਾਰਨ ਰਹਿੰਦਾ। ਆਪਾਂ ਜਲੰਧਰ 'ਚ ਵੇਖਿਆ ਪਿਛਲੇ ਸਾਲ। ਖੈਰ ਹੁਣ ਇਹਦੇ ਵਿੱਚ ਜਿਹੜਾ ਰਾਜਸਥਾਨ ਦਾ ਲਿੰਕ ਆ ਰਿਹਾ, ਇਹਦੀ ਗੱਲ ਮੈਂ ਪਤਾ ਨਹੀਂ ਕੀਤੀ ਹੈ ਜਾਂ ਨਹੀਂ ਕੀਤੀ ਤੁਹਾਡੇ ਨਾਲ ਸਾਂਝੀ, ਪਰ ਮੈਂ ਅਕਸਰ ਕਰਦਾ ਕਿ ਦੇਖੋ ਇੱਥੇ ਚਰਚਾਵਾਂ ਚੱਲਦੀਆਂ ਨੇ ਕਿ ਰਾਜਸਥਾਨ ਦੇ ਵਿੱਚੋਂ ਇੱਕ ਬੰਦਾ ਆਇਆ, ਸ਼ਖਸ ਹੈ ਜਿਹੜਾ ਨਟਵਰ ਸਿੰਘ ਦਾ ਬਹੁਤ ਨੇੜੂ ਹੈ। ਨਟਵਰ ਸਿੰਘ ਤੁਹਾਨੂੰ ਯਾਦ ਹੋਣਾ, ਫੂਡ ਬਦਲੇ ਆਇਲ ਵਾਲੀ ਪਾਲਿਸੀ ਸੀ ਜਿਹੜੀ, ਇਹਦੇ ਵਿੱਚ ਘਿਰ ਗਏ ਸਨ ਬਹੁਤ ਬੁਰੀ ਤਰ੍ਹਾਂ। ਤਾਂ ਉਹ ਨਟਵਰ ਸਿੰਘ ਹੈ ਜਿਹੜੇ, ਉਹ ਹੈਗੇ ਆ ਕੈਪਟਨ ਅਮਰਿੰਦਰ ਸਿੰਘ ਜੀ ਭਾਈਏ ਜੀਜਾ। ਤਾਂ ਉਹਨਾਂ ਦਾ ਕੋਈ ਨੇੜੂ ਹੈ ਜਿਹੜਾ ਰਾਜਸਥਾਨ ਚੋਂ ਇੱਥੇ ਆ ਕੇ ਪੰਜਾਬ ਦੀ ਸੇਵਾ ਕਰ ਰਿਹਾ ਹੈ। ਸੋ ਇਹ ਸੇਵਾ ਜਿਹੜੀ ਮੇਰੇ ਖਿਆਲ ਦੇ ਨਾਲ ਸ਼ਾਇਦ ਉਧਰ ਨੂੰ ਹੀ ਰੁੱਖ ਮੋੜਦੀ ਨਜ਼ਰ ਆ ਰਹੀ ਆ। ਇੱਕ ਹਿਮਾਚਲੀ ਵੀ ਆ, ਮਤਲਬ ਸਾਡੇ ਕੋਲ ਕੋਈ ਬੰਦਾ ਹੀ ਹੈ ਨਹੀਂ, ਸਾਡੇ ਤੇ ਨਿਕੰਮੇ ਨੇ ਸਾਰੇ, ਉਹ ਰੇਤ ਦਾ ਕਾਰੋਬਾਰ ਹੀ ਨਹੀਂ ਕਰ ਸਕਦੇ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਇੱਕ ਬਹੁਤ ਵੱਡੇ ਕਾਂਗਰਸੀ ਨੇ ਕਾਂਗਰਸੀ ਆਗੂਆਂ ਦੀ ਪੋਲ ਪੱਟੀ ਖੋਲ ਦਿੱਤੀ। ਉਹਨੇ ਬਕਾਇਦਾ ਲਿਸਟ ਜਾਰੀ ਕਰ ਦਿੱਤੀ ਕਿ ਪਹਿਲੇ ਨੰਬਰ ਤੇ ਬਾਦਲਾਂ ਦਾ ਟੱਬਰ ਆ, ਦੂਸਰੇ ਨੰਬਰ ਤੇ ਸਾਡੇ ਬੰਦੇ ਆ, ਇੱਥੋਂ ਤੱਕ ਕਿ ਅਸੀਂ PC ਵਾਲੇ ਵੀ ਵਿੱਚ ਆ, ਜੱਜ ਵੀ ਵਿੱਚ ਆ। ਕਮਾਲ ਦੀ ਗੱਲ ਆ ਕਿ ਹੁਣ ਬਾਹਰੋਂ ਬੰਦੇ ਆ ਕੇ ਸਾਡੇ ਪੰਜਾਬ ਨੂੰ ਲੁੱਟ ਰਹੇ ਆ, ਸਾਨੂੰ ਕੋਈ ਖਬਰ ਨਹੀਂ। ਸਰਕਾਰ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਐਸੀ ਨੀਤੀ ਤੇ ਚੱਲ ਰਹੀ ਆ ਜਿਹਨੂੰ ਪੰਜਾਬ ਦੇ ਨਾਲ ਕੋਈ ਮੋਹ ਪਿਓ ਲੱਗਦਾ ਹੀ ਨਹੀਂ ਹੈ। ਇਹ ਬਹੁਤ ਭਿਆਨਕ ਸਥਿਤੀ ਹੈ ਇਸ ਵੇਲੇ ਕਿ ਲੋਕ ਜਿਹੜੇ ਆ ਉਹ ਆਪੋ ਆਪਣੀਆਂ ਉਲਝਣਾਂ 'ਚ ਉਲਝੇ ਆ ਜਾਂ ਰਾਜਨੀਤਿਕ ਲੜਾਈਆਂ 'ਚ ਉਲਝੇ ਆ। ਤੇ ਜਿਹੜੇ ਬਾਹਰੋਂ ਆ ਕੇ ਇਸ ਤਰ੍ਹਾਂ ਦੇ ਧਾਰ ਵੀ ਕਹਿ ਸਕਦੇ ਜਿਹੜੇ ਕਿ ਸਾਡੇ ਪੱਲੇ ਸਦੀਆਂ ਤੋਂ ਪੈ ਗਏ ਆ, ਉਹ ਇੱਥੇ ਆ ਕੇ ਮਾਰ-ਧਾੜ ਕਰੀ ਜਾਂਦੇ ਆ। ਬਹੁਤ ਬਹੁਤ ਹੀ ਸੰਵੇਦਨਸ਼ੀਲ ਦੌਰ ਹੈ ਪੰਜਾਬ ਤੇ। ਪਰ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਪੁੱਤਰ ਆ ਜਿਹੜੇ, ਨਾ ਤੇ ਉਹ ਇੰਨੇ ਜ਼ਿਆਦਾ ਜਾਗਰੂਕ ਬਣ ਰਹੇ ਆ ਤੇ ਨਾ ਜਿਹੜੇ ਇਹਨਾਂ ਦੀਆਂ ਸਰਕਾਰਾਂ ਚਲਾਉਣ ਵਾਲੇ ਆ, ਨਾ ਉਹ ਵਫਾਦਾਰ ਬਣ ਪਾ ਰਹੇ ਆ। ਤਾਂ ਬਹੁਤ ਭਿਆਨਕ ਦੌਰ ਹੈ ਜੀ ਜੀ।
ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਕਹਿੰਦੇ ਨਗਰ ਕੀਰਤਨ ਵਿੱਚ ਹੋਏ ਧਮਾਕੇ ਬਾਰੇ ਪੜਤਾਲੀਆ ਰਿਪੋਰਟ ਆਈ ਸਾਹਮਣੇ। ਦੇਖੋ ਇਹ ਤੁਹਾਨੂੰ ਯਾਦ ਹੋਣਾ ਹੈ, ਚੜ੍ਹਦੇ ਸਾਲ ਦੀ ਗੱਲ ਹੀ ਹੈ, ਜਦੋਂ ਇਹ ਨਵਾਂ ਸਾਲ ਚੜ੍ਹਿਆ ਸੀਗਾ, ਮੇਰੇ ਖਿਆਲ ਦੇ ਨਾਲ ਦੂਜਾ ਮਹੀਨਾ ਸੀਗਾ, ਸ਼ਾਇਦ ਮੈਂ ਜੀ ਭੁੱਲਦਾ ਨਹੀਂ ਹਾਂ, ਤਾਂ ਪੌ ਪਿੰਡ ਸਭ ਤੋਂ ਗੁਰਦੁਆਰਾ ਟਾਹਲਾ ਸਾਹਿਬ ਲਈ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸੀਗਾ ਤਰਨ ਤਾਰਨ ਦੇ ਵਿੱਚ, ਉਹ ਟਰਾਲੀ ਦੇ ਅੰਦਰ ਬਲਾਸਟ ਹੋ ਗਿਆ ਸੀ ਪਟਾਕਿਆਂ 'ਚ। ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਊਗਾ, ਕਿਉਂਕਿ ਉਹਦੇ ਵਿੱਚ ਨਿੱਕੇ ਨਿੱਕੇ ਮਾਸੂਮ ਜਿਹੜੇ ਸੀਗੇ ਉਹ ਉੱਡ ਗਏ ਸੀਗੇ ਵਿਚਾਰੇ, ਮਤਲਬ ਕਿ ਬਹੁਤ ਬੁਰੀ ਮੌਤ ਮਰੇ ਉਹ ਮਾਸੂਮ ਬੱਚੇ ਜਿਹੜੇ ਸੀਗੇ, ਜਿਨ੍ਹਾਂ ਦੀ ਉਮਰ ਮੇਰੇ ਖਿਆਲ ਦੇ ਨਾਲ 12 ਤੋਂ 17 ਦੇ ਵਿੱਚ ਸੀਗੀ। ਤਾਂ ਉਹ ਜਿਹੜੇ ਬੱਚੇ ਮਰੇ ਆ, ਉਹ ਤੋਂ ਇਲਾਵਾ ਉੱਥੇ ਕੁਝ ਫੱਟੜ ਵੀ ਹੋਏ। ਉਹਦੀ ਫਿਰ ਇਹਨਾਂ ਨੇ ਆਖਿਆ ਕਿ ਇੱਕ ਪੜਤਾਲੀਆ ਰਿਪੋਰਟ ਬਣਾਵਾਂਗੇ, ਜਿਹਦੇ ਵਿੱਚ ਇਹਨਾਂ ਨੇ ਕੁਝ ਮੇਰੇ ਖਿਆਲ ਦੇ ਨਾਲ ਜਿਹੜੇ ਆਫੀਸਰ ਸੀਗੇ, ਜਿਸ ਤਰ੍ਹਾਂ SDM ਵਗੈਰਾ, ਉਹ ਲਾਏ ਕਿ ਤੁਸੀਂ ਭਾਈ ਰਿਪੋਰਟ ਤਿਆਰ ਕਰੋ। ਤਾਂ ਉਹਨਾਂ ਨੇ ਇਹ ਰਿਪੋਰਟ ਜਿਹੜੀ ਆ, ਪੜਤਾਲੀਆ ਰਿਪੋਰਟ ਆ, ਤਿਆਰ ਕਰ ਦਿੱਤੀ ਆ, ਸਰਕਾਰ ਨੂੰ ਸੌਂਪ ਦਿੱਤੀ ਆ। ਤਾਂ ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਦੋ ਗੱਲਾਂ ਜਿਹੜੀਆਂ ਨੇ, ਜੋ ਉਹਨਾਂ ਦੀਆਂ ਫਾਈਂਡਿੰਗਸ ਨੇ, ਉਹ ਆਖ ਦਿੱਤੀਆਂ, ਲਿਖ ਦਿੱਤੀਆਂ ਕਿ ਇੱਕ ਤੇ ਹੈ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧਕੀ ਢਾਂਚਾ ਸੀਗਾ, ਮਤਲਬ ਕਿ ਜਿਹਦੇ ਵਿੱਚ ਮੈਨੇਜਰ ਆ ਜਾਣਗੇ, ਲੋਕਲ ਕਮੇਟੀ ਵਗੈਰਾ ਆ ਜਾਏਗੀ, ਕਿ ਇਹਨਾਂ ਦੀ ਬਹੁਤ ਵੱਡੀ ਲਾਪਰਵਾਹੀ ਸੀਗੀ। ਇੱਕ ਤੇ ਆ ਕਿ ਇਹਨਾਂ ਨੇ ਆਪ ਹੀ ਪਟਾਕੇ ਬਣਾਏ ਸੀਗੇ। ਦੇਖੋ ਹੁਣ ਸਾਡੇ ਬੰਦੇ ਕੀ ਕਰਦੇ ਆ, ਅਸੀਂ ਮੇਰਾ ਪੂਰਾ ਸਰਕਾਰ ਤੇ ਦੋਸ਼ ਦੇ ਦਿੰਦੇ ਆ ਜਾਂ ਨਹੀਂ, ਤੇ ਫਿਰ ਅਸੀਂ ਕਰਤਾਰ ਨੂੰ ਗੁੱਸਾ ਗਿਲਾ ਕਰਨਾ ਸ਼ੁਰੂ ਕਰ ਦਿੰਦੇ ਆ। ਆਪ ਸਾਡੀਆਂ ਹਰਕਤਾਂ ਵੇਖੋ, ਉਹ ਕਹਿੰਦੇ ਆ ਕਿ ਇਹਨਾਂ ਨੇ ਆਪ ਹੀ ਪਟਾਕੇ ਬਣਾਏ ਸਨ, ਔਰ ਇਸ ਤੋਂ ਇਲਾਵਾ ਫਿਰ ਆਪ ਹੀ ਟਰਾਲੀ ਵਿੱਚ ਧਰ ਕੇ, ਜਿਹੜੇ ਕਿ ਸਹੀ ਢੰਗ ਨਾਲ ਰੱਖੇ ਵੀ ਨਹੀਂ ਸਨ ਗਏ, ਤਾਂ ਉਹਨਾਂ ਨੂੰ ਕੈਰੀ ਕੀਤਾ ਜਾ ਰਿਹਾ ਸੀਗਾ। ਇਸ ਤੋਂ ਇਲਾਵਾ ਦੂਜੀ ਗੱਲ ਉਹਨਾਂ ਨੇ ਕਹੀ ਕਿ ਕੋਈ ਮਨਜ਼ੂਰੀ ਨਹੀਂ ਸੀ ਲਈ ਗਈ। ਤੀਜੀ ਗੱਲ ਇਹ ਆ ਕਿ ਕੋਈ ਉੱਥੇ ਮੈਡੀਕਲ ਸਹੂਲਤ ਨਹੀਂ ਸੀਗੀ, ਨਾਲ ਨਾ ਕੋਈ ਫਾਇਰ ਬ੍ਰਿਗੇਡ ਦਾ ਪ੍ਰਬੰਧ ਸੀ। ਈਵਨ ਤੋਂ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਵੀ ਨਲਾਇਕੀ ਆ, ਪੰਜਾਬ ਪੁਲਿਸ ਨੂੰ ਸਭ ਕੁਝ ਪਤਾ ਸੀ, ਬਟ ਇਹਨਾਂ ਨੇ ਕਿਸੇ ਨੇ ਜਾ ਕੇ ਮੌਕੇ ਤੇ ਰੋਕਿਆ ਨਹੀਂ। ਸੋ ਉਹਨਾਂ ਦੀ ਫਾਈਂਡਿੰਗਸ ਦੇ ਵਿੱਚੋਂ ਇੱਕ ਲਾਪਰਵਾਹੀ ਨਿਕਲ ਰਹੀ ਹੈ, ਇੱਕ ਨਾ ਅਹਿਲੀਅਤ ਨਿਕਲ ਰਹੀ ਹੈ, ਕਿਉਂਕਿ ਲਾਪਰਵਾਹੀ ਤਾਂ ਸਾਡੇ ਲੋਕ, ਜਿਵੇਂ ਮੈਂ ਤੁਹਾਨੂੰ ਕਿਹਾ, ਕਿ ਕਰਦੇ ਹੀ ਕਰਦੇ ਆ। ਤਾਂ ਨਾ ਅਹਿਲੀਅਤ ਕੀ ਆ ਕਿ ਉਸ ਲਾਪਰਵਾਹੀ ਨੂੰ ਵੇਲੇ ਸਿਰ ਰੋਕਿਆ ਨਹੀਂ ਜਾਂਦਾ, ਫੜਿਆ ਨਹੀਂ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਰਿਪੋਰਟ ਆਈ ਆ, ਤਾਂ ਹੁਣ ਇਹਦੇ ਤੇ ਐਕਸ਼ਨ ਵੀ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਕੋਈ ਗੁਰਦੁਆਰੇ ਨਾਲ ਜੁੜਿਆ ਤੇ ਉਹਨੂੰ ਅਸੀਂ ਕਹਿ ਦਈਏ, ਡਿਫੈਂਡ ਕਰਨਾ ਸ਼ੁਰੂ ਕਰ ਦਈਏ ਕਿ ਨਹੀਂ ਨਹੀਂ ਨਹੀਂ, ਇਹ ਤਾਂ ਸਿੱਖਾਂ ਨਾਲ ਧੱਕਾ ਹੋਣ ਡਿਆ ਜੀ। ਨਹੀਂ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੰਮ ਨਾਲ ਜਾਨਾਂ ਲਈਆਂ, ਉਹ ਬੱਚੇ ਵੀ ਸਿੱਖ ਬੱਚੇ ਸਨ। ਤਾਂ ਇਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਥਾਂ ਤੇ ਲਾਪਰਵਾਹੀ ਦਾ ਮੁੱਦਾ ਬਣਾ ਕੇ ਇਹ ਮਾਮਲਾ ਜਿਹੜਾ ਨਜਿੱਠਣਾ ਚਾਹੀਦਾ। ਐਕਸ਼ਨ ਟੇਕਨ, ਰਿਪੋਰਟ ਜਿਹੜੀ ਹੈ ਜਲਦੀ ਵੇਖਣ ਨੂੰ ਮਿਲੇ ਤਾਂ ਵਧੀਆ ਹੈ ਕਿ ਹਾਂ ਭਾਈ ਅਸੀਂ ਆਹ ਐਕਸ਼ਨ ਲੈਣ ਜਾ ਰਹੇ ਹਾਂ, ਲੈ ਰਿਹਾ, ਆਹ ਐਕਸ਼ਨ ਲੈ ਰਿਹਾ ਸਾਡਾ ਪ੍ਰਸ਼ਾਸਨ, ਔਰ ਆਹ ਲੈ ਕੇ ਵਿਖਾ ਦਿੱਤਾ। ਤਾਂ ਇਹਦੇ ਵਿੱਚ ਕੀ ਹੋਏਗਾ ਕਿ ਅੱਗੇ ਤੋਂ ਥੋੜਾ ਮੈਸੇਜ ਜਾਏਗਾ। ਜੇ ਇਹ ਰੁਲਦ ਖੁਲਦ ਕਰ ਦਿੱਤੀ ਗਈ ਇਹਦੀ ਪੜਤਾਲੀਆ ਰਿਪੋਰਟ ਦੂਸਰੀਆਂ ਪੜਤਾਲੀਆ ਰਿਪੋਰਟਾਂ ਵਾਂਗੂ, ਤਾਂ ਮੇਰੇ ਖਿਆਲ ਦੇ ਨਾਲ ਇਹ ਅੱਜ ਘਟਨਾ ਸਾਨੂੰ ਯਾਦ ਨਹੀਂ, ਇਹ ਤਾਂ ਪੜਤਾਲੀਆ ਰਿਪੋਰਟ ਆਈ ਕਿ ਅਸੀਂ ਉਹਨੂੰ ਪੜ੍ਹ ਰਹੇ ਹਾਂ, ਉਹਨੂੰ ਯਾਦ ਕਰ ਰਹੇ ਹਾਂ। ਪਰ ਜੇ ਮੰਨ ਲਓ 6 ਮਹੀਨੇ ਪੈ ਗਏ, ਕੋਈ ਐਕਸ਼ਨ ਨਹੀਂ ਲਿਆ ਜਾਂਦਾ, ਤੇ ਲੋਕਾਂ ਦੇ ਤਾਂ ਜ਼ਹਿਨ ਦੇ ਵਿੱਚ ਵੀ ਨਹੀਂ ਰਹਿਣੀ ਇਹ ਘਟਨਾ। ਜਦਕਿ ਇਸ ਘਟਨਾ ਦੀਆਂ ਜਿਹੜੀਆਂ ਮੁੱਢਲੀਆਂ ਤਸਵੀਰਾਂ ਸੀ, ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਸੀਗਾ ਲੋਕਾਂ ਨੂੰ। ਤਾਂ ਖੈਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਐਕਸ਼ਨ ਲਿਆ ਜਾਵੇ। ਮੈਂ ਤੇ ਇੱਥੋਂ ਤੱਕ ਸਹਿਮਤ ਹਾਂ, ਮੈਂ ਤੇ ਆਪ ਆਪਣੀ ਇਹ ਰਾਏ ਰੱਖਦਾ ਵਾਂ ਕਿ ਜਿਹੜੇ ਪ੍ਰਬੰਧਾਂ ਕਰਕੇ, ਇਹ ਲਾਪਰਵਾਹੀ ਕਰਕੇ ਮਾਮਲਾ ਵਾਪਰਿਆ, ਵਸੂਲੀ ਵੀ ਉਹਨਾਂ ਤੋਂ ਹੋਣੀ ਚਾਹੀਦੀ ਹੈ, ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਚੇਅਰਮੈਨ ਨੇ ਕੰਮ ਕਰਨੋਂ ਨਾ ਕੀਤੀ। ਹਾਂਜੀ, ਇਹ ਹੈਗੇ ਆ ਚੇਅਰਮੈਨ, ਇਹ ਕਾਫੀ ਵੱਡੇ ਅਫਸਰ ਦੱਸੇ ਜਾਂਦੇ ਆ ਕਿ ਬਹੁਤ ਵੱਡਾ ਰੁਤਬਾ ਵੀ ਰਿਹਾ। ਇਹਨਾਂ ਨੂੰ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ, ਯਾਨੀ ਜਿਹੜੀ ਇਹਨਾਂ ਦੀ ਇੱਕ ਬੋਡੀ ਆ, ਉਹਦੇ ਚੇਅਰਮੈਨ ਲਾਇਆ ਗਿਆ ਸੀ। ਤੇ ਇਹ ਜਿਹੜੇ ਚੇਅਰਮੈਨ ਸੀਗੇ, ਇਹਨਾਂ ਨੇ 7 ਮਹੀਨੇ ਦੇ ਦੌਰਾਨ ਧੱਕਾ ਨਹੀਂ ਤੋੜਿਆ। ਉਹਦਾ ਕਾਰਨ ਇੱਕੋ ਆ, ਕਹਿੰਦੇ ਸੀ ਜੀ ਮੇਰੇ ਦਫ਼ਤਰ ਵਾਸਤੇ ਥਾਂ ਥੋੜ੍ਹੀ ਆ, ਚੰਡੀਗੜ੍ਹ 2 ਕਮਰਿਆਂ ਦੀ ਜਿਹੜੀ ਥਾਂ ਆ ਥੋੜ੍ਹੀ ਆ। ਹੁਣ ਦੱਸੋ ਕਿੰਨੇ ਉੱਥੇ ਕੋਈ ਟਰਾਲੇ ਬੈਕ ਕਰਕੇ ਲਾਉਣੇ ਆ? ਬੰਦਾ ਪੁੱਛੇ ਲਾਉਣੇ ਵੀ ਉੱਥੇ ਟਰੱਕ ਤੁਸੀਂ ਬੈਕ ਕਰਕੇ ਲਾਉਣੇ ਆ? 2 ਕਮਰੇ ਚੰਡੀਗੜ੍ਹ ਦੇ ਵਿੱਚ ਜਿਹਨੂੰ ਮਿਲ ਜਾਣਾ, ਇੱਥੇ ਤੇ 1 ਕਮਰੇ ਦੇ ਵਿੱਚ 6-6 ਜੀ ਜਿਹੜੇ ਰਹਿ ਕੇ ਜ਼ਿੰਦਗੀ ਕੱਟ ਰਹੇ ਆ ਇੰਡੀਆ 'ਚ। ਔਰ ਛੱਡੋ, ਕਈਆਂ ਕੋਲ ਤੇ ਉਹ ਵੀ ਨਹੀਂ ਹੈਗਾ, ਪੁਲਾਂ ਦੇ ਹੇਠ ਬਹਿ ਕੇ ਜ਼ਿੰਦਗੀ ਗੁਜ਼ਾਰ ਲੈਂਦੇ ਆ। ਤਾਂ ਦੂਸਰੇ ਜੇ ਆਪਾਂ ਦੇਖੀਏ, ਕਿੰਨੇ ਵਧੀਆ ਅਫਸਰ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਵੀ। ਉਹ ਤੇ ਜੇ ਪਿੰਡਾਂ 'ਚ ਆਉਂਦੇ ਸੀ ਤੇ ਉੱਥੇ ਮੰਜਾ ਡਾਹ ਕੇ ਤੇ ਸਾਰਾ ਦਿਨ ਉੱਥੇ ਹੀ ਕੰਮ ਕਰੀ ਜਾਂਦੇ ਸੀ ਬਹਿ ਕੇ, ਧੁੱਪੇ, ਉਦੋਂ ਤੇ ਪੱਖੇ ਵੀ ਨਹੀਂ ਸੀ ਹੁੰਦੇ। ਖੈਰ ਇਹ ਸਾਰਾ ਕੁਛ ਜਿਹੜਾ
ਮੇਰੇ ਖਿਆਲ ਦੇ ਨਾਲ ਥੋੜਾ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਗਲੈਮਰ ਦਾ ਬਹੁਤ ਜ਼ਿਆਦਾ ਕਰੇਜ਼ ਹੈ ਨਾ, ਅਫਸਰਸ਼ਾਹੀ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ। ਦੂਜਾ ਇਹ ਆ ਕਿ ਇਹਨਾਂ ਨੂੰ ਹੁਣ ਆਦਤ ਪੈ ਗਈ ਆ VIP ਕਲਚਰ ਭੋਗਣ ਦੀ। ਉਹਨਾਂ ਨੂੰ ਇਹ ਲੱਗਦਾ ਕਿ 2 ਕਮਰਿਆਂ ਦੀ ਜਗ੍ਹਾ ਜਿਹੜੀ ਉਹ ਛੋਟੀ ਆ, ਕਰਨਾ ਕੀ ਆ, ਸ਼ਿਕਾਇਤਾਂ ਹੀ ਆਉਣੀਆਂ ਪੰਜਾਬ ਪੁਲਿਸ ਦੇ ਖਿਲਾਫ, ਹੋਰ ਕੀ ਆਉਣਾ ਉੱਥੇ ਮਨੀ ਆਰਡਰ ਤੇ ਆਉਣੋ ਰਿਹਾ, ਸ਼ਿਕਾਇਤਾਂ ਹੀ ਆਉਣੀਆਂ। ਸ਼ਿਕਾਇਤਾਂ ਨੂੰ ਨਜਿੱਠਣਾ, ਕੰਮ ਕਰਨ ਦੀ ਦ੍ਰਿੜ ਇੱਛਾ ਹੋਵੇ ਕੋਈ ਫਰਕ ਨਹੀਂ ਪੈਂਦਾ, ਥੋੜ੍ਹੀ ਬਹੁਤੀ ਥਾਂ 'ਚ ਐਡਜਸਟਮੈਂਟ ਹੋ ਜਾਂਦੀ ਆ। ਬਾਕੀ ਸਰਕਾਰ ਨੂੰ ਵੀ ਚਾਹੀਦਾ ਕਿ ਜੇ ਕੋਈ ਇਸ ਤਰ੍ਹਾਂ ਦਾ ਅਫਸਰ ਆ ਤੇ ਜਿਹੜਾ ਕਿ ਤੁਹਾਡਾ ਬਹੁਤ ਨੇੜੂ ਰਿਹਾ, ਹੁਣ ਜਦੋਂ ਉਹ ਰਿਟਾਇਰਮੈਂਟ ਹੋ ਗਿਆ, ਸੇਵਾ ਮੁਕਤ ਹੋ ਗਿਆ, ਜ਼ਰੂਰੀ ਹੈ ਕਿ ਤੁਸੀਂ ਉਹਨੂੰ ਮਿਲਾਉਣਾ ਫੜ ਕੇ। ਇਹ ਇੱਕ ਵੱਖਰੀ ਭੇਡ ਚਾਲ ਇਹਨਾਂ ਨੇ ਬਣਾਈ ਆ ਕਿ ਅਫਸਰ ਹੈ ਜਿਹੜਾ ਉਹ ਸੇਵਾ ਮੁਕਤ ਹੋ ਜਾਂਦਾ, ਉਹਨੂੰ ਚੱਕ ਕੇ ਫੇਰ ਕਿਸੇ ਨਾ ਕਿਸੇ ਥਾਂ ਤੇ ਚੇਅਰਮੈਨ ਲਾ ਦਿੰਦੇ ਆ। ਕੀ ਕਰ ਲਿਆ, ਕੋਈ ਹੋਰ ਕਾਬਲੀਅਤ ਨਹੀਂ ਰੱਖਦਾ, ਮੌਕੇ ਦਾ ਅਫਸਰ ਲਾ ਦਿਓ, ਕੋਈ ਹੋਰ ਕੋਈ ਲਾ ਦਿਓ, ਕੋਈ ਲੀਡਰ ਲਾ ਦਿਓ, ਕੋਈ ਚੰਗਾ ਕਾਬਲ ਲੀਡਰ ਲਾ ਦਿਓ, ਨੁਮਾਇੰਦਾ ਲਾ ਦਿਓ। ਸੋ ਆਹ ਚੀਜ਼ ਜਿਹੜੀ ਆ ਮੈਨੂੰ ਤੇ ਕਈ ਵਾਰ ਬੜੀ ਹੈਰਾਨ ਕਰਦੀ ਆ ਕਿ ਜਿਹੜੇ ਇਹਨਾਂ ਦੇ ਵਫਾਦਾਰ ਹੁੰਦੇ ਆ ਅਫਸਰ, ਉਹਨਾਂ ਨੂੰ ਦੁਬਾਰਾ ਸੇਵਾ ਚ ਲਿਆਉਂਦੇ ਤੇ ਉਹ ਨਖਰੇ ਮਾਰਦੇ ਆ, ਕਿਉਂਕਿ ਉਹ ਸਰਕਾਰ ਦੇ ਖਾਸ ਹੁੰਦੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਜਨਰਲ ਦੀ ਗੱਲ ਕਰੀਏ ਤਾਂ ਕਹਿੰਦੇ ਅੰਮ੍ਰਿਤਸਰ ਫਿਰ ਪਲੀਤ ਸ਼ਹਿਰਾਂ ਵਿੱਚ ਸ਼ਾਮਲ। ਹਾਂਜੀ ਦੇਖੋ, ਇਹਨਾਂ ਨੇ ਸਵੱਛ ਭਾਰਤ ਸ਼ੁਰੂ ਕੀਤਾ ਹੋਇਆ ਨਾ, ਉਹਦੇ ਵਿੱਚ ਸਰਵੇ ਹੁੰਦੇ ਆ 4242 ਸ਼ਹਿਰਾਂ ਦੇ। ਜਿੱਦਾਂ ਕਹੀਏ ਕਿ 9 ਪੈਰਾਮੀਟਰ ਆਧਾਰਿਤ ਇੱਕ ਰਿਜ਼ਲਟ ਹੁੰਦਾ ਸਰਵੇ ਦਾ, ਤਾਂ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਕਿ ਕਿਹੜਾ ਸ਼ਹਿਰ ਕਿੱਥੇ ਖਲੋਤਾ। ਤਾਂ ਸਾਡੇ ਵਾਸਤੇ ਇੱਕ ਮਾੜੀ ਖਬਰ ਹੈ, ਮੈਂ ਕਹੂੰਗਾ ਕਿ ਨਮੋਸ਼ੀਜਨਕ ਖਬਰ ਆ ਕਿ ਅੰਮ੍ਰਿਤਸਰ ਜਿਹੜੇ ਟੌਪ ਦੇ 10 ਪਲੀਤ ਸ਼ਹਿਰ ਹੈ, ਜਿਨ੍ਹਾਂ ਨੂੰ ਗੰਦੇ ਸ਼ਹਿਰ ਵਜੋਂ ਮਤਲਬ ਕਿ ਮਾਨਤਾ ਦਿੱਤੀ ਗਈ ਜਾਂ ਪ੍ਰਚਾਰਿਆ ਗਿਆ, ਉਹਨਾਂ ਵਿੱਚ 9ਵੇਂ ਨੰਬਰ ਤੇ ਹੈ। ਤੇ ਸਾਡੇ ਵਾਸਤੇ ਮੇਰੇ ਖਿਆਲ ਦੇ ਨਾਲ ਬਹੁਤ ਸ਼ਰਮ ਵਾਲੀ ਗੱਲ ਹੈ। ਮੈਂ ਕਿਉਂ ਕਹਿ ਰਿਹਾ, ਵੈਸੇ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਹੁਤ ਸਾਰੇ ਹੋਰ ਵੀ ਸ਼ਹਿਰ ਹੈ। ਜਿਸ ਤਰ੍ਹਾਂ ਸਭ ਤੋਂ ਪਲੀਤ ਸ਼ਹਿਰ ਤੇ ਪਟਨਾ ਗਿਣਿਆ ਗਿਆ, ਤੇ ਪਟਨਾ ਬਿਹਾਰ ਦੀ ਰਾਜਧਾਨੀ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਸ ਰਾਜਧਾਨੀ ਦਾ ਕੀ ਹਾਲ ਹੋਊਗਾ ਜਿਹੜੀ ਟੌਪ ਦੀ ਗੰਦੀ ਸ਼ਹਿਰ ਦੇ ਵਿੱਚ ਮਤਲਬ ਕਿ ਗਿਣੀ ਗਈ ਹੈ। ਠੀਕ ਹੈ, ਜੋ ਵੀ ਹੈ, ਚਲੋ 3 ਸਾਲਾਂ ਦੇ ਵਿੱਚ ਬਾਕੀ ਕੁਛ ਸਾਡਾ ਸੁਧਾਰ ਵੀ ਹੋਇਆ। ਅਸੀਂ ਓਵਰਆਲ ਥੋੜ੍ਹੀ ਰੈਂਕਿੰਗ ਜਿਹੜੀ ਆਪਣੀ ਰੈਂਕਿੰਗ ਜਿਹੜੀ ਆ ਉਹ ਸੁਧਾਰੀ ਵੀ ਆ। ਜਿੱਦਾਂ ਹੁੰਦੇ ਕੈਂਟ ਜ਼ੋਨ ਹੁੰਦੇ ਆ ਜਿਹੜੇ, ਉਹਨਾਂ ਦੇ ਵਿੱਚੋਂ ਸਾਡਾ ਜਲੰਧਰ ਕੈਂਟ ਆ ਜਿਹੜਾ ਬਾਜੀ ਨਹੀਂ ਮਾਰ ਗਿਆ। ਬਟ ਅੰਮ੍ਰਿਤਸਰ ਦਾ ਮੈਂ ਖਾਸ ਤੌਰ 'ਤੇ ਜ਼ਿਕਰ ਕਰੂੰਗਾ। ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਇੱਕ ਤੇ ਜਿੱਦਾਂ ਦਰਬਾਰ ਸਾਹਿਬ ਆ ਜਾਂ ਦੁਰਗਿਆਣਾ ਮੰਦਿਰ ਆ, ਹੋਰ ਬਹੁਤ ਸਾਰੇ ਧਾਰਮਿਕ ਸਥਾਨ ਹੈ, ਜਲਿਆਂਵਾਲਾ ਬਾਗ ਆ। ਇੱਕ ਹਿਸਟੋਰੀਕਲ ਸ਼ਹਿਰ ਆ, ਇੱਕ ਵਿਰਾਸਤੀ ਸ਼ਹਿਰ ਹੈ, ਇੱਕ ਧਾਰਮਿਕ ਸ਼ਹਿਰ ਆ, ਇੱਕ ਪਵਿੱਤਰ ਸ਼ਹਿਰ ਕਿਹਾ ਜਾ ਸਕਦਾ ਹੈ। ਦੂਸਰਾ ਹੈ ਕਿ ਉਸ ਸ਼ਹਿਰ ਦਾ ਕੋਈ ਬੋਝ ਨਹੀਂ ਹੈ ਸਰਕਾਰ ਤੇ, ਕਿਉਂਕਿ ਚਲੋ ਲੋਕਡਾਊਨ ਕਰਕੇ COVID-19 ਕਰਕੇ ਉੱਥੇ ਕੋਈ ਆਮਦ ਘਟ ਗਈ ਹੋਊਗੀ, ਨਹੀਂ ਤੇ ਉੱਥੇ 1.5 ਲੱਖ ਟੂਰਿਸਟ ਆਉਂਦਾ ਡੇਲੀ। ਉਹ ਇੰਨਾ ਟੂਰਿਸਟ ਤੁਹਾਨੂੰ ਪੈਸਾ ਦੇ ਕੇ ਜਾਂਦਾ। ਇਹਦਾ ਮਤਲਬ ਇਹ ਆ ਕਿ ਉੱਥੇ ਪ੍ਰਬੰਧ ਜਿਹੜੇ ਆ ਉਹ ਠੀਕ ਨਹੀਂ ਕੀਤੇ ਜਾ ਰਹੇ। ਜੇ ਠੀਕ ਕੀਤੇ ਜਾਂਦੇ ਤਾਂ ਰਿਜ਼ਲਟ ਜਿਹੜਾ, ਕਿਉਂਕਿ ਅੱਗੇ ਵੀ ਅਸੀਂ ਦੇਖਿਆ ਸੀਗਾ ਇਹਨਾਂ ਦੇ ਪਿਛਲੇ ਸਰਵੇ ਦੇ ਵਿੱਚ ਵੀ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਪਰ ਯਾਨੀ ਜਿਹੜਾ ਸ਼ਹਿਰ ਤੁਹਾਨੂੰ ਇੰਨੀ ਕਮਾਈ ਦਿੰਦਾ ਹੈ, ਕਿੰਨਾ ਹੋਟਲ ਕਾਰੋਬਾਰ, ਤੁਸੀਂ ਅੰਮ੍ਰਿਤਸਰ ਜਾ ਕੇ ਘੁੰਮ ਕੇ ਦੇਖੋ ਕਿੰਨਾ ਹੋਟਲ ਕਾਰੋਬਾਰ ਹੈ, ਕਿੰਨਾ ਹੋਰ ਕਾਰੋਬਾਰ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨਾ ਪੈਸਾ ਉਹ ਜਨਰੇਟ ਕਰਕੇ ਦਿੰਦਾ ਸ਼ਹਿਰ ਤੁਹਾਨੂੰ, ਤਾਂ ਤੁਸੀਂ ਉਸ ਸ਼ਹਿਰ ਦੀ ਭਲਾਈ ਤੇ ਨਾ ਲਾਓ, ਤਾਂ ਫਿਰ ਕਿਤੇ ਨਾ ਕਿਤੇ ਗੜਬੜ ਤੇ ਹੈ। ਜਾਂ ਤਾਂ ਤੁਹਾਡੀ ਨੀਤੀ 'ਚ ਗੜਬੜ ਹੈ ਜਾਂ ਤੁਹਾਡੀ ਪਲੈਨਿੰਗ 'ਚ ਗੜਬੜ ਹੈ ਕਿ ਤੁਹਾਡੀ ਨੀਤੀ ਜਿਹੜੀ ਆ ਉਹ ਕੰਮ ਨਹੀਂ ਕਰ ਰਹੀ। ਜੀ ਜੀ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਜੀ ਤੇ ਸਰੋਤਿਓ, ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।